जिस कदर पाकिस्तान के लोगों की दरिया के लिए मुहब्बत प्राहुणाचारी सी, उन्हें इन्हें सोशल मीडिया के उत्ते भी और ਜਿਹੜੇ ਮਿਲਦੇ ਸੀ ਆਪਸ ਚ ਉਹਨਾਂ ਦੀਆਂ ਵੀਡੀਓਜ਼ ਕਿ ਫਲੱਡ ਆ ਗਿਆ ਪਿਆਰ ਦਾ ਔਰ ਉਹਨਾਂ ਵੀਡੀਓਜ਼ ਦਾ ਵੀ ਕਿ ਭਾਈ ਅਸੀਂ ਕੀ ਸਮਝਦੇ ਸੀ ਔਰ ਜਿਹਨੇ ਇਹਨਾਂ ਚ ਘਬਰਾਹਟ ਪੈਦਾ ਕੀਤੀ। फिर इन्होंने खुद ही 22 अप्रैल 2025 ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ। ਉਹਦੀ ਆੜ ਦੇ ਵਿੱਚ 7 ਤਰੀਕ ਨੂੰ ਇਹਨਾਂ ਨੇ ਖੁਦ ਪਾਕਿਸਤਾਨ ਦੇ ਉੱਤੇ ਹਮਲਾ। ਇਸ ਬਹਾਨੇ ਨਾਲ ਇਹਨਾਂ ਨੇ ਕਿਹਾ ਕਿ ਜੀ ਅਸੀਂ ਇੰਡਸ ਵੈਲੀ ਇੰਡਸ ਟ੍ਰੀਟੀ ਵੀ ਜਿਹੜੀ ਸਸਪੈਂਡ ਕਰ ਰਹੇ ਹਾਂ। ਨਾਲ ਦੀ ਨਾਲ ਕਿਹਾ ਜੀ ਡਿਊ ਟੂ ਸਿਕਿਉਰਿਟੀ ਰੀਜ਼ਨਸ ਅਸੀਂ ਕਰਤਾਰਪੁਰ ਦਾ ਲਾਂਘਾ ਵੀ ਬੰਦ ਕਰ। ਹਾਲਾਂ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਚਲੋ ਮੰਨ ਲਿਆ ਕਿ ਵਾਰ ਟਾਈਮ ਦੇ ਵਿੱਚ ਜਾਂ ਦੂਜਾ ਹੁਣ ਇਸ ਗੱਲ ਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ। ਇਸ ਪੀਰੀਅਡ 'ਚ ਦੁਬਈ ਦੇ ਵਿੱਚ ਦੂਜਾ ਪਾਕਿਸਤਾਨ ਦੇ ਨਾਲ ਮੈਚ ਵੀ ਖੇਡਿਆ ਗਿਆ, ਮੀਟਿੰਗਸ ਵੀ ਹੁੰਦੀਆਂ, ਡਿਫਰੈਂਟ ਫਾਰਮੈਟਸ ਤੇ ਵੀ ਮਿਲਦੇ ਨੇ। ਹੁਣ ਇਹ ਸ਼ੰਘਾਈ ਕੋਆਪਰੇਸ਼ਨ ਦਾ ਮੀਟਿੰਗ ਹੋਣੀ ਆ, ਉਹਦੇ 'ਚ ਵੀ ਪਾਕਿਸਤਾਨ ਇਨਵਾਈਟ ਕਰ ਰਿਹਾ ਹੈ ਕਿ ਭਾਈ ਸਾਡਾ ਇਸ ਮੁਲਕ ਦੇ ਨਾਲ ਕੋਈ ਗੁਜ਼ਾਰਾ ਹੋ ਸਕੇ। ਉਹਨਾਂ ਨੇ ਵਿਦਨ ਕੰਟਰੀ ਤੁਹਾਡੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਗਿਆਨ ਗੋਦੜੀ ਹਰਿਦੁਆਰ ਕਬਜ਼ਾ ਕੀਤਾ ਹੋਇਆ, ਮੰਗੂ ਮੱਠ ਉੜੀਸਾ ਜਗਨਨਾਥਪੁਰੀ ਉਹ ਢਾਹ ਕੇ ਪੱਧਰਾ ਕੀਤਾ ਹੋਇਆ। ਭਾਈ ਜਿਨ੍ਹਾਂ ਨਾਲ ਅਸੀਂ ਇਹ ਡੀਲ ਕਰ ਰਹੇ ਹਾਂ ਇਹ ਕਿਸ ਕਿਸਮ ਦੇ ਸ਼ੈਤਾਨ ਔਰ ਜ਼ਾਲਮ ਲੋਕ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं कि नवंबर 2019 में गुरु नानक पातशाह के 550 साला मौके खोलिया गया करतारपुर साहिब का लांघा मई 2025 तो बंद पिया है। भारत के डिप्टी विदेश मंत्री ने पार्लीमेंट में खलो के कहा कि सुरक्षा कारणों करके इस लांघे नूं नहीं खोल रहे। चीन विच हिंदू यात्रुओं वालों मानसरोवर यात्रा खुल सकती है और पाकिस्तान नाल क्रिकेट मैच हो सकता है, पर करतारपुर लांघा नहीं खुल सकता। कारण करतारपुर लांघे ने सिख कौम और पाकिस्तानियों विचकार जो प्यार का हड़ लिया है उसने भारतीय हिंदुओं को खौफजदा किया होया है। सो इस बारे आप गलबात करन जा रहे हैं। सो असीं चाहांगे कि तुसीं इस तरह बड़े रहना देखण सुन लिए लिखण लई तुहाडा सब दा बहुत बहुत धन्नवाद जी। राज साहब की कहना चाहोगे? देखो 9 नवंबर 2019 ਨੂੰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਇੱਕ ਵੱਡਾ ਸਮਾਗਮ, ਇੱਕ ਵੱਡੀ ਤਬਦੀਲੀ ਔਰ ਜਿਸ ਨੂੰ ਸਾਡੇ ਬਜ਼ੁਰਗਾਂ ਨੇ 15 ਅਗਸਤ 1947 ਤੋਂ ਬਾਅਦ ਜਿਹੜੇ ਅਰਦਾਸ ਦੇ ਵਿੱਚ ਸ਼ਬਦ ਸ਼ਾਮਲ ਕੀਤੇ ਸੀ ਕਿ ਹੇ ਵਾਹਿਗੁਰੂ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਨੂੰ ਬਖਸ਼ੋ। ਇਸ ਅਰਦਾਸ ਦੀ ਪੂਰਤੀ ਵੱਲ ਪਹਿਲਾ ਕਦਮ ਤਾਂ 1998 ਦੇ ਵਿੱਚ ਸੀ ਜਦੋਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ। ਸੋ ਜ਼ਾਹਰ ਹੈ ਕਿ ਬੇਸ਼ੱਕ ਪਾਕਿਸਤਾਨ ਐਵੈਕੂਏਜ਼ ਟਰਸਟ ਬੋਰਡ ਦੇ ਥੱਲੇ ਹੀ ਇਹ ਸਾਰਾ ਧਾਰਮਿਕ ਜਿਹੜਾ ਹੈ ਉਹ ਕੰਟਰੋਲ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨਾ ਇਸ ਗੱਲ ਵੱਲ ਇੱਕ ਜਿਹੜਾ ਉਹ ਪੇਸ਼ਕਦਮੀ ਸੀ ਕਿ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣੀ ਮਰਜ਼ੀ ਮੁਤਾਬਕ, ਆਪਣੀ ਰਵਾਇਤ, ਆਪਣੇ ਸਿਧਾਂਤ, ਆਪਣੀ ਰਹਿਤ ਮਰਿਆਦਾ ਮੁਤਾਬਕ ਉਹ ਉਹਨਾਂ ਦੇ ਪ੍ਰਬੰਧ ਨੂੰ ਰਨ ਕਰਨ। ਔਰ ਕਿਉਂਕਿ ਪਾਕਿਸਤਾਨ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 20 ਤੋਂ 25 ਹਜ਼ਾਰ ਸਿੱਖ ਪੋਪੂਲੇਸ਼ਨ ਵੀ ਜਿਹੜੇ ਭਾਵੇਂ ਬਹੁਤ ਸਾਰੇ ਏਜੰਸੀ ਏਰੀਆ ਜਿਹੜਾ ਸੀ ਜਿਨ੍ਹਾਂ ਦੇ ਵਿੱਚ ਔਰਕਜ਼ਾਈ, ਵਜ਼ੀਰਸਤਾਨ, ਸਾਊਥ ਵਜ਼ੀਰਸਤਾਨ, ਬਿਜੌੜ,
ਔਰ ਪਿਸ਼ਾਵਰ, ਉਹ ਸਾਰੇ ਤੋਂ ਹੀ ਜਿਹੜੇ ਨਨਕਾਣਾ ਸਾਹਿਬ ਵੀ ਆ ਕੇ 200-250 ਪਰਿਵਾਰ ਵਸੇ ਨੇ। ਔਰ ਉਹਨਾਂ ਦੇ ਵਿੱਚ ਅੱਜ ਕਲਿਆਣ ਸਿੰਘ ਪ੍ਰੋਫੈਸਰ ਵੀ ਹੈ, ਹਰਚਰਨ ਸਿੰਘ ਕਪਤਾਨ ਮੇਜਰ ਵੀ ਹੁਣ ਬਣ ਗਿਆ ਹੈ, ਔਰ ਰਮੇਸ਼ ਸਿੰਘ ਅਰੋੜਾ ਜਿਹੜਾ ਮਿਨਿਸਟਰ ਵੀ ਹੈ, ਔਰ ਇਹ ਸਾਰਾ ਉਹਨਾਂ ਦਾ ਪ੍ਰੈਜ਼ੈਂਟੇਬਲ ਫੇਸ ਨੇ। ਔਰ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਆ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣ ਤੋਂ ਬਾਅਦ ਇਹ ਸੀ ਕਿ ਇੱਕ ਇੱਕ ਕਰਕੇ ਜਿਹੜੇ ਗੁਰਦੁਆਰੇ ਬੰਦ ਪਏ ਸੀ, ਜ਼ਰਜ਼ਰ ਹਾਲਤ ਸੀ, ਉਹਨਾਂ ਨੂੰ ਰੈਨੋਵੇਟ ਕਰਨਾ, ਉਹਨਾਂ ਨੂੰ ਇਸ ਯੋਗ ਬਣਾਉਣਾ ਤਾਂ ਕਿ ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਏ, ਦੂਸਰਾ ਹੋਏ। ਔਰ ਉਹ ਪ੍ਰੋਸੈਸ ਲਗਾਤਾਰਤਾ ਨਾਲ ਇਹਨਾਂ 25-26 ਸਾਲਾਂ 'ਚ ਇਸ ਵੇਲੇ 20 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਇਸ ਵੇਲੇ ਮੁਕੰਮਲ ਤੌਰ 'ਤੇ ਫੰਕਸ਼ਨਲ ਨੇ, ਜਦੋਂ ਕਿ ਪਹਿਲਾਂ ਸਿਰਫ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਇਹੀ ਦੋ, ਜਾਂ ਡੇਰਾ ਸਾਹਿਬ ਉਹ ਵੀ ਸਾਲ ਦੇ ਵਿੱਚ 4 ਵਾਰੀ ਜਥੇ ਜਾਂਦੇ ਸੀ। ਉੱਥੇ ਜਾ ਕੇ ਉਹਨਾਂ ਨੇ ਜਿਹੜੀ ਚਾਦਰ ਵਿਛਾ ਲੈਣੀ ਗੋਲਕ ਦੇ ਉੱਤੇ, ਕਰਨਾ ਬੰਦ ਕਰਕੇ ਫਿਰ ਬੰਦ। ਔਰ ਇਸ 'ਚ ਵੀ ਅਗਲੀ ਪੇਸ਼ਕਦਮੀ ਹੋਈ। ਔਰ ਜਦੋਂ ਅਸੀਂ ਪਿਛਲੇ ਦਿਨਾਂ 'ਚ ਜਿਹੜੇ ਮਿਸਟਰ ਅਜ਼ੀਮ ਜਿਨ੍ਹਾਂ ਨੇ ਚੜ੍ਹਾਈ ਕੀਤੀ ਉਹਨਾਂ ਦਾ ਜ਼ਿਕਰ ਕੀਤਾ, ਤਾਂ ਉਸ ਪੀਰੀਅਡ 'ਚ ਹੀ ਸਾਡੇ ਵੀਰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪੱਪੂ ਕਹਿੰਦੇ ਹਾਂ, ਸਵਿਟਜ਼ਰਲੈਂਡ ਬੇਸਡ ਨੇ, ਉਹਨਾਂ ਦੇ ਨਾਲ ਜਿਹੜਾ ਵੀ ਰਾਬਤਾ ਹੋਇਆ, ਉਹਨਾਂ ਨੇ ਫਿਰ ਇਹ ਪੂਰਾ ਵੇਰਵਾ ਵੀ ਦਿੱਤਾ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਖੁੱਲ੍ਹਣਾ ਜਾਂ ਦਰਬਾਰ ਸਾਹਿਬ ਕਰਤਾਰਪੁਰ ਦੀ ਜਿਹੜੀ ਹੈ ਉਹ ਬਿਲਡਿੰਗ ਦਾ ਹੋਂਦ 'ਚ ਆਉਣਾ ਹੈ, ਇਹ ਓਵਰਨਾਈਟ ਨਹੀਂ ਸੀ। ਇਹ 1999 ਤੋਂ ਬਾਅਦ ਹੀ ਨਾਲ ਲੱਗਦੀਆਂ ਜ਼ਮੀਨਾਂ ਖਰੀਦਣ, ਐਕਵਾਇਰ ਕਰਨ ਦੀ ਪ੍ਰੋਸੈਸ ਸ਼ੁਰੂ ਹੋਈ। ਉਹਦੇ ਵਿੱਚ ਬਹੁਤ ਸਾਰਿਆਂ ਦਾ ਯੋਗਦਾਨ ਹੈ। ਔਰ ਉਸ ਸਾਰੇ ਦੇ ਲਈ ਜਿਹੜਾ 2019 'ਚ ਹੋਇਆ, ਜਿਹੜਾ ਗਰਾਊਂਡ ਵਰਕ ਹੈ ਉਹ 2000 ਤੋਂ ਹੀ ਲੈ ਹੋਣਾ ਸ਼ੁਰੂ ਹੋਇਆ। ਪਹਿਲਾਂ ਬਹੁਤ ਸਾਰੀ ਜ਼ਮੀਨ ਲੈ ਲਈ, ਉਹਦੇ 'ਚ ਫਿਰ ਬਾਗ ਲਾਏ ਗਏ, ਕੋਈ ਅਮਰੂਦਾਂ ਦਾ ਹੈ, ਕੋਈ ਦੂਸਰਾ, ਕਿਉਂਕਿ ਉਹ ਮਾਹੌਲ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰੇ ਨੇ। ਉੱਥੇ ਉਹਨਾਂ ਦਾ ਖੂਨ ਪਸੀਨਾ ਇੱਕ ਹੋਇਆ, ਕਿਉਂਕਿ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤੇ ਬਾਬਾ ਨਾਨਕ ਜਿਹੜੇ ਲਗਭਗ 70 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ, ਅਖੀਰਲੇ ਜਦੋਂ ਅਸੀਂ 18 ਸਾਲਾਂ ਦਾ ਜ਼ਿਕਰ ਕਰਦੇ ਹਾਂ ਤੇ 52 ਸਾਲ ਦੀ ਉਮਰ ਤੋਂ ਬਾਅਦ। ਔਰ ਉਹਨਾਂ ਜ਼ਮਾਨਿਆਂ 'ਚ ਤੁਸੀਂ ਉਸ ਉਮਰ ਨੂੰ ਦੇਖੋ ਜਦੋਂ ਕਿ ਐਵਰੇਜ ਲਾਈਫ ਸਪੈਨ 30-35 ਸਾਲ ਸੀ। ਉਦੋਂ ਉਹਨਾਂ ਨੇ ਕਿਵੇਂ ਕਿਰਤ ਦੇ ਜਿੱਥੇ ਸਿਧਾਂਤ ਨੂੰ ਸਮਝਾਇਆ। ਸੋ ਉਸ ਧਰਤੀ ਦਾ ਜ਼ਰਾ ਜ਼ਰਾ ਮੁਕੱਦਸ ਹੈ। ਔਰ ਇਸ ਐਫਰਟ ਦੇ ਨਾਲ ਇਹ ਠੀਕ ਹੈ ਕਿ ਫਾਈਨਲ ਕ੍ਰੈਡਿਟ ਜਨਰਲ ਬਾਜਵਾ ਔਰ ਇਮਰਾਨ ਖਾਨ ਜਿਹੜੇ ਉਸ ਵੇਲੇ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇੰਨਾ ਪ੍ਰੈਸ਼ਰ ਬਿਲਡ ਕੀਤਾ ਕਿ ਇੰਡੀਅਨ ਗਵਰਨਮੈਂਟ ਇਹਦੇ ਬਾਵਜੂਦ, ਇਹਨਾਂ ਨੇ ਤਾਂ ਕਦੇ ਚਾਹਿਆ ਹੀ ਨਹੀਂ ਕਿ ਪਾਕਿਸਤਾਨ ਦੇ ਨਾਲ ਗੁਰਦੁਆਰਿਆਂ ਦੇ ਮੁੱਦੇ ਦੇ ਉੱਤੇ ਕਦੇ ਕੋਈ ਗੱਲਬਾਤ ਨਹੀਂ ਕੀਤੀ। ਇੱਕ ਵਾਰ ਨਹੀਂ, ਈਵਨ ਜਦੋਂ ਸ਼ਿਮਲਾ ਐਗਰੀਮੈਂਟ ਹੋਇਆ, ਜਦੋਂ ਕਿ ਪਾਕਿਸਤਾਨ ਦੇ ਬਹੁਤ ਸਾਰੇ ਸੋਲਜਰ ਔਰ ਉਹਨਾਂ ਦੇ ਸਿਵਲੀਅਨ ਲੋਕ ਇੰਡੀਆ ਦੇ ਕਬਜ਼ੇ 'ਚ ਸੀ, ਔਰ ਉਦੋਂ ਵੀ ਮੰਗ ਕੀਤੀ ਗਈ ਸੀ ਅਕਾਲੀ ਲੀਡਰਸ਼ਿਪ ਵੱਲੋਂ ਇੰਦਰਾ ਗਾਂਧੀ ਤੋਂ ਕਿ ਭਾਈ ਗੁਰਦੁਆਰਿਆਂ 'ਚ ਹੋਰ ਵਿਜ਼ਿਟਸ ਦਾ ਰਸਤਾ ਖੋਲ੍ਹਿਆ ਜਾਏ ਔਰ ਵੀਜ਼ਾ ਔਰ ਦੂਸਰਾ। ਲੇਕਿਨ ਉਹਨਾਂ ਨੇ ਉਹ ਜਿਹੜਾ ਲਿਆਕਤ ਅਲੀ ਨਾਲ ਪੈਕਟ ਹੋਇਆ ਸੀ 1950 ਦੇ ਨੇੜੇ ਤੇੜੇ, ਜਿਹਦੇ 'ਚ 4 ਮੌਕਿਆਂ ਦੇ ਉੱਤੇ ਜਥੇ ਜਾਂਦੇ ਸੀ, ਮੈਕਸਿਮਮ 3-4 ਹਜ਼ਾਰ ਸਿੱਖ ਸਾਲ 'ਚ ਜਾ ਸਕਦਾ ਸੀ। 2000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ, 1000 ਵਿਸਾਖੀ ਦੇ ਮੌਕੇ, 500 ਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਮੌਕੇ, 500 ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ। ਇਹ ਸਾਰਾ ਉਹ ਤੋਂ ਅੱਗੇ ਕਦੇ ਇੰਡੀਅਨ, ਕਿਉਂਕਿ ਇੰਡੀਅਨ ਗਵਰਨਮੈਂਟ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਵੀ ਅਸੀਂ ਤਾਂ ਇਹ ਨਫ਼ਰਤ ਦੀ ਇੱਕ ਕੰਧ ਖੜੀ ਕੀਤੀ ਹੋਈ ਹੈ, ਅਸੀਂ ਤਾਂ ਸਿੱਖਾਂ ਨੂੰ ਰਾ ਮਟੀਰੀਅਲ ਬਣਾਇਆ ਹੋਇਆ ਹੈ ਪਾਕਿਸਤਾਨ ਦੇ ਖਿਲਾਫ ਲੜਨ ਦੇ ਲਈ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭਰਨ ਦੇ ਲਈ। ਲੇਕਿਨ ਬਾਕੀ ਬਾਬੇ ਨਾਨਕ ਦਾ ਕ੍ਰਿਸ਼ਮਾ ਸੀ ਕਿ ਵੀ ਇਹਨਾਂ ਦੇ ਮੋਦੀ ਵਰਗੀ ਸਰਕਾਰ ਜਾਂ ਦੂਜੇ ਦੇ ਹੁੰਦਿਆਂ ਵੀ ਇੰਨਾ ਪ੍ਰੈਸ਼ਰ ਬਿਲਟ ਹੋਇਆ। ਬਾਬੇ ਨਾਨਕ ਨੇ ਆਪਣਾ ਕ੍ਰਿਸ਼ਮਾ ਦਿਖਾਇਆ ਕਿ ਮੋਦੀ ਸਰਕਾਰ ਵੀ ਐਗਰੀ ਕੀਤੀ ਕਿ ਭਾਈ ਅਸੀਂ ਉਸ ਕੋਰੀਡੋਰ ਨੂੰ ਖੋਲ੍ਹਣ ਦੇ ਲਈ ਰਾਜ਼ੀ ਹੁੰਦੇ ਹਾਂ। ਔਰ ਮਕਸਦ ਇੱਕ ਤਾਂ ਕੋਰੀਡੋਰ ਲੰਘ ਹੈ, ਉਹ ਖੋਲ੍ਹਣਾ ਸੀ। ਮੇਨ ਤਾਂ ਸੀ ਕਿ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਜਿੱਥੇ ਕਿ ਸਵੇਰੇ ਜਾ ਕੇ ਜਿਹੜਾ ਜਥਾ ਸੂਰਜ ਅਸਤ ਹੋਣ ਤੋਂ ਪਹਿਲਾਂ ਸ਼ਾਮ ਨੂੰ ਉਹਨਾਂ ਨੇ ਵਾਪਸ ਆਉਣਾ, ਔਰ ਉਸ ਦੇ ਲਈ ਬੜੇ ਵੱਡੇ ਵਿਆਪਕ ਪ੍ਰਬੰਧ ਕੀਤੇ ਗਏ। ਪਾਕਿਸਤਾਨ ਵੱਲੋਂ ਵੀ ਮੋਸਟ ਵੈਲਕਮਿੰਗ ਸੀ, ਔਰ ਜਿਹੜਾ ਇਨੋਗ੍ਰੇਸ਼ਨ ਸੀ ਬੜੀ ਸ਼ਾਨਦਾਰ ਹੋਈ। ਇਹ ਵੱਖਰੀ ਕਹਾਣੀ ਹੈ ਕਿ ਈਵਨ ਇਸ ਈਵੈਂਟ ਨੂੰ ਵੀ ਜਿਹੜੀ 9 ਨਵੰਬਰ ਔਰ ਦਿਨ ਵੀ ਅਲਾਮਾ ਇਕਬਾਲ ਦਾ ਵੀ ਜਨਮ ਦਿਨ 9 ਨਵੰਬਰ, ਉਸ ਪੀਰੀਅਡ 'ਚ ਨਵੰਬਰ 'ਚ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਸੀ।
ਲੇਕਿਨ ਇੰਡੀਅਨ ਸਿਸਟਮ ਨੇ ਈਵਨ ਇਹਨੂੰ ਵੀ ਡਿਲਿਊਟ ਕਰਨ ਦੇ ਲਈ 9 ਨਵੰਬਰ 2019 ਨੂੰ ਹੀ ਜਿਹੜਾ ਬਾਬਰੀ ਮਸਜਿਦ ਨਾਲ ਸੰਬੰਧਿਤ ਜਿਹੜਾ ਹਾਲਾਂ ਵੀਕਐਂਡ ਸੀ ਉਸ ਦਾ ਫੈਸਲਾ ਸੁਪਰੀਮ ਕੋਰਟ ਤੋਂ ਜਿਹੜਾ ਹੈ ਉਹ ਦਵਾਇਆ, ਜਿਹਦੇ 'ਚ ਕਿ ਉਹਨਾਂ ਨੇ ਹਿੰਦੂਆਂ ਨੂੰ ਜਿਹੜਾ ਉਹ ਕਬਜ਼ਾ ਦਿੱਤਾ ਉਹਦਾ, ਔਰ ਸਾਰਾ ਧਿਆਨ ਉਧਰ ਤਾਂ ਕਿ ਲੇਕਿਨ ਇਹਦੇ ਬਾਵਜੂਦ ਇਸ ਦੀ ਦੁਨੀਆ ਭਰ ਦੇ ਵਿੱਚ ਗੂੰਜ ਪਈ। UN ਸੈਕਟਰੀ ਜਨਰਲ ਤੋਂ ਲੈ ਕੇ ਅਮਰੀਕਾ ਦਾ ਸਟੇਟ ਡਿਪਾਰਟਮੈਂਟ, ਚਾਈਨਾ, ਸਭ ਨੇ ਵੈਲਕਮ ਕੀਤਾ। ਔਰ ਇਹ 2019 ਤੋਂ 2025 ਮਈ 'ਚ ਜਦੋਂ ਇਹਨਾਂ ਨੇ ਬੰਦ ਕੀਤਾ, ਇਹਨਾਂ 6 ਸਾਲਾਂ ਦੇ ਵਿੱਚ ਜਿਹੜਾ ਮੁਹੱਬਤ ਦਾ ਪਿਆਰ ਦਾ ਹੜ੍ਹ ਆਇਆ, ਕਿਉਂਕਿ ਇੱਕ ਤਾਂ ਵੈਸੇ ਵੀ ਇਹ ਹੋਇਆ ਕਿ ਭਾਈ ਜੋ ਜਥੇ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਤਾਂ ਇਹਨਾਂ ਨੇ ਅਲਾਉ ਹੀ, ਹਾਲਾਂਕਿ ਪ੍ਰਬੰਧ 5000 ਬੰਦੇ ਦੇ ਰੋਜ਼ ਜਾਣ ਦਾ ਸੀ, ਜਿਹੜਾ ਕਦੇ 500 ਕ੍ਰਾਸ ਨਹੀਂ, ਕਿਉਂਕਿ ਇੰਡੀਆ ਨੇ ਇੰਨੀਆਂ ਕੁ ਪਾਬੰਦੀਆਂ, ਇੰਨੇ ਸਿਕਿਉਰਿਟੀ ਚੈੱਕ, ਇੰਨਾ ਕੁ ਫਲਾਣਾ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਹੜਾ ਬਹੁਤ ਸਾਰਿਆਂ ਦਾ ਮੇਲ ਹੋਇਆ, ਕੋਈ ਉਧਰ ਬਾਬਾ ਬੈਠਾ ਹੈ, ਕੋਈ ਇੱਧਰ ਭੈਣ ਬੈਠੀ ਹੈ, ਜਿਹੜੇ 47 ਦੇ ਵਿੱਚ ਵਿਛੜੇ ਸੀ ਉਹ ਕਰਤਾਰਪੁਰ ਸਾਹਿਬ ਬਾਬਾ ਨਾਨਕ ਉਹਨਾਂ ਦੇ ਮੇਲ ਦੀ ਥਾਂ ਵੀ ਬਣੀ। ਔਰ ਫਿਰ ਜਿਹੜੇ ਸਿੱਖ ਜਾਂਦੇ ਸੀ ਸਵੇਰੇ ਜਾ ਕੇ ਸ਼ਾਮ ਨੂੰ, ਜਿਸ ਕਦਰ ਪਾਕਿਸਤਾਨ ਦੇ ਲੋਕਾਂ ਦੀ ਦਰਿਆ ਦੇ ਲਈ ਮੁਹੱਬਤ ਪ੍ਰਾਹੁਣਾਚਾਰੀ ਸੀ, ਉਹਨੇ ਇੰਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਟਰੈਵਲ ਵਾਲੇ ਜਿਹੜੇ ਕਪਲ ਸੀ ਉਹਨਾਂ ਨੇ ਜਿਹੜੀਆਂ ਆਪਣੇ ਐਕਸਪੀਰੀਅੰਸ ਲਿਖਣੇ ਸ਼ੁਰੂ ਕਰ ਦਿੱਤੇ, ਔਰ ਜਿਹੜੇ ਮਿਲਦੇ ਸੀ ਆਪਸ 'ਚ ਉਹਨਾਂ ਦੀਆਂ ਵੀਡੀਓਜ਼, ਕਿ ਫਲੱਡ ਆ ਗਿਆ ਪਿਆਰ ਦਾ ਔਰ ਉਹਨਾਂ ਵੀਡੀਓਜ਼ ਦਾ ਵੀ, ਕਿ ਭਾਈ ਅਸੀਂ ਕੀ ਸਮਝਦੇ ਸੀ, ਔਰ ਜਿਹਨੇ ਇਹਨਾਂ 'ਚ ਘਬਰਾਹਟ ਪੈਦਾ ਕੀਤੀ। ਫਿਰ ਇਹਨਾਂ ਨੇ ਖੁਦ ਹੀ 22 ਅਪ੍ਰੈਲ 2025 ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ। ਉਹਦੀ ਆੜ ਦੇ ਵਿੱਚ 7 ਤਰੀਕ ਨੂੰ ਇਹਨਾਂ ਨੇ ਖੁਦ ਪਾਕਿਸਤਾਨ ਦੇ ਉੱਤੇ ਹਮਲਾ, ਉਹ ਭਾਵੇਂ ਡਰੋਨ ਔਰ ਜਿਹੜੀ ਮਿਸਲ ਔਰ ਦੂਸਰੀ ਵਾਰਫੇਅਰ ਸੀ, ਉਹਦੇ 'ਚ ਕੋਈ ਗਰਾਊਂਡ ਫੋਰਸਿਸ ਨਹੀਂ, ਲੇਕਿਨ ਇਸ ਬਹਾਨੇ ਨਾਲ ਇਹਨਾਂ ਨੇ ਕਿਹਾ ਕਿ ਜੀ ਅਸੀਂ ਇੰਡਸ ਟ੍ਰੀਟੀ ਵੀ ਜਿਹੜੀ ਹੈ ਸਸਪੈਂਡ ਕਰ ਰਹੇ ਹਾਂ, ਨਾਲ ਦੀ ਨਾਲ ਕਿਹਾ ਜੀ ਡਿਊ ਟੂ ਸਿਕਿਉਰਿਟੀ ਰੀਜ਼ਨਸ ਅਸੀਂ ਕਰਤਾਰਪੁਰ ਦਾ ਲਾਂਘਾ ਵੀ ਬੰਦ ਕਰ, ਹਾਲਾਂ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਚਲੋ ਮੰਨ ਲਿਆ ਕਿ ਵਾਰ ਟਾਈਮ ਦੇ ਵਿੱਚ ਜਾਂ ਦੂਜਾ ਹੁਣ ਇਸ ਗੱਲ ਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ। ਇਸ ਪੀਰੀਅਡ 'ਚ ਦੁਬਈ ਦੇ ਵਿੱਚ ਦੂਜਾ ਪਾਕਿਸਤਾਨ ਦੇ ਨਾਲ ਮੈਚ ਵੀ ਖੇਡਿਆ ਗਿਆ, ਮੀਟਿੰਗਸ ਵੀ ਹੁੰਦੀਆਂ, ਡਿਫਰੈਂਟ ਫਾਰਮੈਟਸ 'ਤੇ ਵੀ ਮਿਲਦੇ ਨੇ। ਹੁਣ ਸ਼ੰਘਾਈ ਕੋਆਪਰੇਸ਼ਨ ਦਾ ਮੀਟਿੰਗ ਹੋਣੀ ਹੈ, ਉਹਦੇ 'ਚ ਵੀ ਪਾਕਿਸਤਾਨ ਇਨਵਾਈਟ ਕਰ ਰਿਹਾ ਹੈ, ਇੰਡੀਆ ਦੇ ਵੀ ਜਿਹੜੇ, ਲੇਕਿਨ ਉਹਨਾਂ ਨੂੰ ਇਹ ਕਹਿ ਕੇ, ਔਰ ਇਹ ਗੱਲ ਕਿਉਂਕਿ ਲੇਟੈਸਟ ਕੱਲ੍ਹ ਪਾਰਲੀਮੈਂਟ ਦੇ ਵਿੱਚ ਜਿਹੜਾ ਡਿਪਟੀ ਫੋਰਨ ਮਿਨਿਸਟਰ ਹੈ ਇੰਡੀਆ ਦਾ, ਉਹਦੇ ਤੋਂ ਐਸ ਜੈਕਿਸ਼ਨ ਤੋਂ ਬਾਅਦ, ਐਸ ਜੈਸ਼ੰਕਰ ਤੋਂ ਬਾਅਦ ਮਿਸਟਰ ਕੀਰਤੀ ਵਰਧਨ ਸਿੰਘ, ਉਸ ਨੂੰ ਜਿਹੜਾ ਸਵਾਲ ਪੁੱਛਿਆ ਗਿਆ ਕਿ ਭਾਈ ਤੁਸੀਂ ਜਿਹੜਾ ਉਹ ਕਿਉਂ ਨਹੀਂ ਖੋਲ ਰਹੇ ਕਰਤਾਰਪੁਰ ਕੋਰੀਡੋਰ, ਉਹ ਕਹਿੰਦਾ ਸਿਕਿਉਰਿਟੀ ਸਿਨੈਰੀਓ ਕੰਪੈਲਸ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਟੂ ਰਿਮੇਨ ਕਲੋਜ਼ਡ, ਕਿ ਜੀ ਸੁਰੱਖਿਆ ਕਾਰਨਾਂ ਕਰਕੇ ਜਿਹੜਾ ਅਸੀਂ ਹੁਣ ਜਿਹੜੇ ਚੀਨ ਨੇ ਗਲਵਾਨ ਵੈਲੀ 'ਚ 2020 'ਚ ਤੁਹਾਡੇ 20 ਸੋਲਜਰ ਮਾਰੇ, 4000 ਸਕੁਅਰ ਮਾਈਲ ਤੋਂ ਜ਼ਿਆਦਾ ਤੁਹਾਡੀ ਟੈਰੀਟਰੀ ਕਾਬੂ ਕੀਤੀ ਹੋਈ ਹੈ, ਉਹਦੇ ਨਾਲ ਤਾਂ ਤੁਸੀਂ ਡੀਲ ਬਣਾਈ। ਔਰ ਇਸ ਵਾਰ ਮਾਨਸਰੋਵਰ ਦੀ ਯਾਤਰਾ ਦੇ ਉੱਤੇ ਕੈਲਾਸ਼ ਪਰਬਤ, ਜਿੱਥੇ ਸ਼ਿਵ ਜੀ ਬੈਠੇ ਗਲ 'ਚ ਸੱਪ ਪਾ ਕੇ, ਕਿ ਜੀ ਉੱਥੇ ਸਾਡਾ ਜਿਹੜਾ ਉਹ ਸ਼ਿਵ ਜੀ ਦਾ ਆਰਟੀਫਿਸ਼ੀਅਲ ਇਮੈਜਿਨਰੀ, ਲੇਕਿਨ ਉਹ ਤੁਸੀਂ ਚੀਨ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਉੱਥੇ ਭੇਜਣ ਨੂੰ ਤੁਸੀਂ ਤਿਆਰ ਹੋ। ਬਾਕੀ ਪਾਕਿਸਤਾਨ ਦੇ ਨਾਲ ਤੁਹਾਡਾ ਵਪਾਰ ਜਿਹੜਾ ਵਾਇਆ ਕਰਾਚੀ ਔਰ ਬੰਬੇ ਚੱਲਦਾ ਹੈ, ਲੇਕਿਨ ਪੰਜਾਬ 'ਚ ਤੁਸੀਂ ਉਹਨਾਂ ਦਾ ਵਪਾਰ ਵੀ ਬੰਦ, ਬੱਸ ਸਰਵਿਸ ਵੀ ਬੰਦ, ਜਿਹੜੀ ਇੱਕ ਸਮਝੌਤਾ ਐਕਸਪ੍ਰੈਸ ਜਿਹਦੇ ਤੇ RSS ਔਰ ਸਾਧਵੀ ਪ੍ਰਗਿਆ ਕਰਨਲ ਪ੍ਰੋਤ ਹਮਲਾ ਕਰਕੇ 62 ਤੋਂ ਜ਼ਿਆਦਾ ਪਾਕਿਸਤਾਨੀ ਮਾਰੇ ਸੀ, ਉਹ ਵੀ ਬੰਦ ਕਿਉਂਕਿ ਦਹਿਸ਼ਤਗਰਦ ਹਮਲਾ ਵੀ ਕਿਉਂਕਿ ਇਹ ਚਾਹੁੰਦੇ ਹੀ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਸਿੱਖ ਜਥੇਬੰਦੀਆਂ ਰਿਪੀਟਡਲੀ ਇਹ ਕਹਿ ਚੁੱਕੀਆਂ ਕਿ ਭਾਈ ਕਰਤਾਰਪੁਰ ਸਾਹਿਬ ਸਾਡੇ ਲਈ ਮੁਕੱਦਸ ਉਹ ਮੁਕਾਮ ਹੈ। ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਮੱਕਾ ਮਦੀਨਾ ਦੀ ਗੱਲ ਕਰਦੇ ਹਾਂ, ਤੇ ਸਿੱਖਾਂ ਦੇ ਐਂਗਲ ਤੋਂ ਜੇ ਕਹਿਣਾ ਹੋਏ, ਸਾਡਾ ਮੱਕਾ ਨਨਕਾਣਾ ਸਾਹਿਬ ਹੈ ਔਰ ਮਦੀਨਾ ਸਾਡਾ ਕਰਤਾਰਪੁਰ ਸਾਹਿਬ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਨੇ, ਉਹਨਾਂ ਨੇ ਅਖੀਰਲੇ ਆਪਣਾ ਵਕਤ ਗੁਜ਼ਾਰਿਆ। ਲੇਕਿਨ ਇਹਨਾਂ ਨੇ ਉਸ ਔਰ ਤੁਸੀਂ ਦੂਸਰੇ ਪਾਸੇ ਦੇਖੋ, ਹੁਣ ਜਿਹੜੇ ਆਮ ਗੁਰਪੁਰਬ ਨੇ ਉਹਨਾਂ 'ਚ ਜਥੇ ਜਾਣਾ ਅਲਾਉ ਕਰ ਦਿੱਤਾ ਹੈ, ਕਿਉਂਕਿ ਸਰਕਾਰੀ ਕੰਟਰੋਲ ਦੇ ਥੱਲੇ। ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਵੰਬਰ 'ਚ ਆਉਣਾ ਹੈ, ਉਹਦੇ ਲਈ ਅਰਜ਼ੀਆਂ ਮੰਗ ਲਈਆਂ ਸ਼੍ਰੋਮਣੀ ਕਮੇਟੀ ਨੇ, ਪਿੱਛੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ। ਲੇਕਿਨ ਕਿਉਂਕਿ ਕਰਤਾਰਪੁਰ ਸਾਹਿਬ ਦੇ ਵਿੱਚ ਖੁੱਲ੍ਹੇਆਮ, ਕਿਉਂਕਿ
ਇਹ ਤਾਂ ਜਥਿਆਂ ਦੇ ਉੱਤੇ ਜਿਹੜਾ ਉਹ ਲਿਮਟਿਡ ਔਰ ਦੂਸਰਾ ਰੱਖਿਆ ਹੋਇਆ, ਕਿਉਂਕਿ ਕਰਤਾਰਪੁਰ ਸਾਹਿਬ ਤੇ ਰੋਜ਼ ਸਵੇਰੇ ਜਾ ਕੇ ਸ਼ਾਮ ਨੂੰ ਆਉਣ ਦੀ ਗੱਲ ਸੀ। ਔਰ ਬਹੁਤ ਸਾਰੇ ਜਿਹੜੇ ਨੇ ਉਹ ਆਪਣਿਆਂ ਨੂੰ ਮਿਲਣ ਆਉਂਦੇ ਸੀ ਕਿ ਜੀ ਸਾਡੇ ਬਜ਼ੁਰਗਾਂ ਨੇ ਦੀ ਉਹ ਧਰਤੀ ਹੈ, ਕੋਈ ਇਧਰੋਂ। ਔਰ ਉਹ ਜਿਹੜੀ ਗੁੱਡਵਿਲ ਪੈਦਾ ਹੁੰਦੀ ਸੀ, ਕਿਉਂਕਿ ਇਹ ਤਾਂ ਜਿਹੜਾ ਹੁਣ ਜਥੇ ਜਾਂਦੇ ਨੇ ਉਹ ਬੰਦ ਗੱਡੀਆਂ 'ਚ ਗਏ, ਇਧਰੋਂ ਗਏ ਉਧਰ ਗਏ, ਪਾਠ ਦਾ ਭੋਗ ਪਿਆ, ਵੱਧ ਤੋਂ ਵੱਧ ਅਨਾਰਕਲੀ ਬਾਜ਼ਾਰ 'ਚ ਸ਼ਾਪਿੰਗ ਕੀਤੀ, ਵਾਪਸ ਮੁੜ ਆਏ। ਸੋ ਇਹ ਹੈ, ਜੇ ਫਿਰ ਵੀ ਸਿੱਖਾਂ ਨੂੰ ਇਹ ਲੱਗਦਾ ਹੈ ਕਿ ਭਾਈ ਸਾਡਾ ਇਸ ਮੁਲਕ ਦੇ ਨਾਲ ਕੋਈ ਗੁਜ਼ਾਰਾ ਹੋ ਸਕਦਾ, ਉਹਨਾਂ ਨੇ ਵਿਦਨ ਕੰਟਰੀ ਤੁਹਾਡੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਗਿਆਨ ਗੋਦੜੀ ਹਰਿਦੁਆਰ ਕਬਜ਼ਾ ਕੀਤਾ ਹੋਇਆ, ਮੰਗੂ ਮੱਠ ਉੜੀਸਾ ਜਗਨਨਾਥਪੁਰੀ ਉਹ ਢਾਹ ਕੇ ਪੱਧਰਾ ਕੀਤਾ ਹੋਇਆ, ਗੁਰਦੁਆਰਾ ਡੋਂਗਮੋਰ ਸਿੱਕਮ ਦੇ ਵਿੱਚ ਉੱਥੇ ਜਿਹੜਾ ਫੌਜ ਦੇ ਹੁੰਦਿਆਂ ਵੀ ਜਿਹੜਾ ਉਹ ਤੁਹਾਡੇ ਮਹਾਰਾਜ ਦੇ ਸਰੂਪ ਬਾਹਰ ਰਖਾਇਆ ਹੋਇਆ, ਮਟਨ ਕਸ਼ਮੀਰ ਦੇ ਵਿੱਚ ਵੀ। ਔਰ ਮੈਂ ਹੁਣ ਪਿਛਲੇ ਦਿਨਾਂ 'ਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਦੇਖਣ ਦਾ ਤਾਂ ਨਹੀਂ ਮੌਕਾ ਮਿਲਿਆ ਕਿ ਉਹ ਜਿੰਨੀ ਥਾਂ ਸੀ ਉਹਦੇ 'ਚ ਅੱਧੇ 'ਚ ਮੰਦਿਰ ਬਣਾ ਦਿੱਤਾ ਹੈ, ਕਹਿ ਕੇ ਜੀ ਇੱਥੇ ਸ਼ਿਵ ਜੀ ਵੀ ਆਏ ਸੀ। ਸੋ ਇੱਥੇ ਤਾਂ ਤੁਹਾਡਾ ਇਤਿਹਾਸ ਗਵਾਇਆ ਜਾ ਰਿਹਾ, ਜੇ ਉੱਥੇ ਉਹਨਾਂ ਨੇ ਇੱਕ ਇਸਲਾਮਿਕ ਸੁਸਾਇਟੀ ਹੁੰਦਿਆਂ ਵੀ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਤੁਹਾਡੇ ਰਿਸਟੋਰ ਕਰ ਰਹੇ ਨੇ। ਕਰਤਾਰਪੁਰ ਸਾਹਿਬ ਦੀ ਤਾਮੀਰ ਦੇ ਉੱਤੇ ਸੈਂਕੜਿਆਂ ਕਰੋੜ ਖਰਚ ਕੀਤਾ ਹੈ ਔਰ ਮੋਸਟ ਵੈਲਕਮਿੰਗ ਨੇ। ਲੇਕਿਨ ਇਹਨਾਂ ਨੂੰ ਜਿਹੜੀ ਤਕਲੀਫ ਹੈ ਉਹ ਇਹ ਹੈ ਕਿ ਜਿਹੜੀ ਸਿੱਖਾਂ ਮੁਸਲਮਾਨਾਂ ਦੀ ਸਾਂਝ ਹੈ, ਜਿਹੜੀ ਮੁਹੱਬਤ ਹੈ, ਔਰ ਉਸ ਦਾ ਨਤੀਜਾ ਵੀ ਸਾਹਮਣੇ ਆਇਆ ਹੈ। ਇਹ ਠੀਕ ਹੈ ਕਿ ਬਈ ਇਹਨਾਂ ਨੇ ਬੜੀ ਨਫ਼ਰਤ ਫੈਲਾਈ, ਲੇਕਿਨ 2025 ਦੇ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਸਿੱਖ ਕੌਮ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ। ਡਾਇਸਪੋਰਾ ਨੇ ਵੀ ਕਿਹਾ, ਪੰਜਾਬ 'ਚ ਵੀ ਇਹ ਆਵਾਜ਼ ਉੱਠੀ। ਸੋ ਇਹਨਾਂ ਨੂੰ ਲੱਗਦਾ ਵੀ ਅਜੇ ਤਾਂ ਜੇ 5-6 ਸਾਲਾਂ 'ਚ ਇਹ ਹਾਲ ਹੋ ਗਿਆ, ਕੱਲ੍ਹ ਨੂੰ ਤਾਂ ਇਧਰਲੇ ਸਿੱਖ ਤੇ ਉਧਰਲੇ ਮੁਸਲਮਾਨ ਡਾਂਗਾ ਲੈ ਕੇ ਖਲੋ ਜਾਣਗੇ ਸਾਨੂੰ ਇੱਥੋਂ ਭਜਾਉਣ ਦੇ ਲਈ। ਲੇਕਿਨ ਇਹ ਸਿੱਖਾਂ ਨੂੰ ਦੇਖਣਾ ਹੋਏਗਾ ਕਿ ਭਾਈ ਜਿਨ੍ਹਾਂ ਨਾਲ ਅਸੀਂ ਇਹ ਡੀਲ ਕਰ ਰਹੇ ਹਾਂ ਇਹ ਕਿਸ ਕਿਸਮ ਦੇ ਸ਼ੈਤਾਨ ਔਰ ਜ਼ਾਲਮ ਲੋਕ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੋੜਾ ਬ੍ਰੇਕ ਵਿਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।